ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 25 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰਿਵਾਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਿਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ, ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਕਰੇਨ ਦੇ ਵਿੱਚ ਰਸ਼ੀਆ ਦੀਆਂ ਜਿਹੜੀਆਂ ਫੌਜਾਂ ਹੈਗੀਆਂ ਬੜੀ ਤੇਜ਼ੀ ਦੇ ਨਾਲ ਉਹਨਾਂ ਦੀ ਰਾਜਧਾਨੀ ਵੱਲ ਨੂੰ ਵੱਧ ਰਹੀਆਂ ਹੈਗੀਆਂ। ਪਰ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਅੱਜ ਇਹ ਕਿਹਾ ਆ ਕਿ ਮੈਂ ਇੱਥੇ ਹੀ ਆ, ਮੈਂ ਮੁਲਕ ਛੱਡ ਕੇ ਨਹੀਂ ਭੱਜੂਗਾ। ਕਈ ਜਗ੍ਹਾ ਤੇ ਉਹਨਾਂ ਦੀਆਂ ਜਿਹੜੀਆਂ ਪਿਕਚਰਸ ਆ ਉਹ ਇਦਾਂ ਦੀਆਂ ਵੀ ਆ ਰਹੀਆਂ ਕਿ ਉਹਨਾਂ ਨੇ ਫੌਜੀਆਂ ਵਾਲੀ ਵਰਦੀ ਪਾਈ ਹੋਈ ਆ ਤੇ ਬਿਲਕੁਲ ਉਹ ਫੌਜੀਆਂ ਦੇ ਨਾਲ ਘੁੰਮ ਰਹੇ ਹੈਗੇ ਆ। ਬਾਕੀ ਉਹਨਾਂ ਨੇ 18 ਸਾਲ ਤੋਂ ਲੈ ਕੇ 60 ਸਾਲ ਦੇ ਜਿੰਨੇ ਵੀ ਲੋਕ ਹੈਗੇ ਆ ਸਾਰਿਆਂ ਨੂੰ ਕਹਿਤਾ ਵੀ ਆਪਣੇ ਹਥਿਆਰ ਲੈ ਕੇ ਆ ਜਾਓ। ਅੱਜ ਇੱਕ ਮੈਂ ਸਟੋਰੀ ਪੜ੍ਹ ਰਿਹਾ ਸੀ ਕਿਸੇ ਦੀ, ਕੱਲ ਹੀ ਜਿਹੜਾ ਵਿਆਹ ਹੋਇਆ ਸੀਗਾ ਤੇ ਦੋਨੋਂ ਤੀਵੀਂ ਆਦਮੀ ਉਹ AK-47 ਲੈ ਕੇ ਕਹਿੰਦੇ ਵੀ ਨਹੀਂ ਅਸੀਂ ਆਪਣੇ ਮੁਲਕ ਨੂੰ ਬਚਾਉਣਾ ਹੈਗਾ ਤੇ ਵਿਆਹ ਦੇ ਕਹਿੰਦੇ ਨੈਕਸਟ ਡੇ ਹੀ ਉਹ ਉੱਥੇ ਫਾਈਟ ਕਰ ਰਹੇ ਸੀਗੇ। ਜੀ ਬਿਲਕੁਲ। ਸੋ ਕਈ ਭਾਵਨਾਤਮਕ ਦਿਲ ਨੂੰ ਦਹਿਲਾਉਣ ਵਾਲੀਆਂ ਤਸਵੀਰਾਂ ਵੀ ਜਿਹੜੀਆਂ ਆਪਾਂ ਨੂੰ ਉੱਥੋਂ ਦੇਖਣ ਨੂੰ ਹਰਜੋਤ ਸਿੰਘ ਜੀ ਮਿਲ ਰਹੀਆਂ ਆ, ਜਿਸ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਬੱਚੇ ਤੇ ਵਾਈਫਸ, ਘਰ ਵਾਲੀਆਂ ਜਿਹੜੀਆਂ ਆ ਉਹ ਛੱਡ ਕੇ ਜਾ ਰਹੇ ਆ ਪਿੱਛੇ। ਜਿਹੜੇ ਘਰ ਵਾਲੇ ਆ ਤੇ ਪੇ ਆ ਉਹ ਰਹਿ ਗਏ ਆ, ਉਹ ਪਿੱਛੇ ਜਿਹੜੇ ਲੜਾਈ ਦੇ ਲਈ ਜਿਹੜੇ ਉਹ ਡਟੇ ਨੇ। ਕਈ ਸਾਬਕਾ ਹੈਵੀਵੇਟ ਬਾਕਸਿੰਗ ਚੈਂਪੀਅਨ, ਹੋਰ ਜਿੰਨੇ ਵੀ ਕੋਈ ਯੂਕਰੇਨ ਦੇ ਇੱਧਰ ਉੱਧਰ ਰਹਿ ਰਹੇ ਆ, ਉਹ ਕਹਿੰਦੇ ਵੀ ਜੇ ਲੜਨਾ ਪਿਆ ਤਾਂ ਅਸੀਂ ਜਿਹੜਾ ਆ ਉੱਥੇ ਪਹੁੰਚ ਜਾਵਾਂਗੇ ਤੇ ਲੜਾਈ ਦੇ ਲਈ ਤਿਆਰ ਆ। ਉੱਦਾਂ ਜਿਹੜੇ US ਦੇ ਇੰਟੈਲੀਜੈਂਸ ਵਾਲੇ ਉਹ ਕਹਿ ਆ ਵੀ ਜਿਸ ਰਫਤਾਰ ਦੇ ਨਾਲ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਉਨੀ ਤੇਜ਼ੀ ਦੇ ਨਾਲ ਇਹ ਅੱਗੇ ਵਧੇ ਨਹੀਂ ਹੈਗੇ। ਜਿਹੜੇ ਯੂਕਰੇਨ ਦੀ ਜਿਹੜੀ ਕੈਪੀਟਲ ਆ, ਰਾਜਧਾਨੀ ਕੀਵ ਜਿਹੜੀ ਆ, ਉਸ ਦੇ ਵੱਲ ਨੂੰ ਕਹਿੰਦੇ ਵੀ ਲਿਮਿਟਿਡ ਪ੍ਰੋਗਰੈਸ ਜਿਹੜੀ ਆ ਉਹ ਉਹਨਾਂ ਨੇ ਕੀਤੀ ਆ। ਉਧਰ ਫੇਸਬੁੱਕ ਨੇ ਬਹੁਤ ਸਾਰੇ ਰਸ਼ੀਅਨ ਜਿਹੜੇ ਸਟੇਟ ਮੀਡੀਆ ਤੇ ਉਹਨਾਂ ਦੇ ਜਿਹੜੇ ਅਧਿਕਾਰੀ ਆ ਉਹਨਾਂ ਦੀਆਂ ਫੇਸਬੁੱਕ ਐਕਸੈਸ ਜਿਹੜਾ ਉਹ ਬੰਦ ਕਰ ਦਿੱਤਾ ਆ। ਤੇ ਇਸ ਨੂੰ ਦੇਖਦੇ ਹੋਏ ਰੂਸ ਨੇ ਕਿਹਾ ਵੀ ਅਸੀਂ ਫੇਸਬੁੱਕ ਨੂੰ ਹੀ ਉੱਥੇ ਚਲਾਉਣ ਦੇ ਵਿੱਚ ਥੋੜਾ ਜਿਹਾ ਅਸੀਂ ਰੋਕ ਲਾਉਣ ਜਾ ਰਹੇ ਹੈਗੇ ਆ, ਕਿਉਂਕਿ ਰਸ਼ੀਆ ਦਾ ਜਿਹੜਾ ਗਵਰਨਮੈਂਟ ਕੰਟਰੋਲਡ ਮੀਡੀਆ ਹੈਗਾ ਉਹ ਬਿਲਕੁਲ ਉਹੀ ਪ੍ਰਚਾਰ ਕਰ ਰਿਹਾ। ਸੋ ਫੇਸਬੁੱਕ ਨੇ ਸਾਰਿਆਂ ਦੇ ਉੱਤੇ ਰਿਸਟ੍ਰਿਕਸ਼ਨ ਲਾਤੀ ਸੀ ਜਿੰਨੇ ਵੀ ਕ੍ਰੈਮਲਿਨ ਵੇਸਡ ਆਊਟਲੇਟਸ ਹੈਗੇ ਆ, ਕਿਉਂਕਿ ਉਹ ਸਟੇਟ ਰਨ ਨਿਊਜ਼ ਏਜੰਸੀਜ਼ ਹੈਗੀਆਂ, RIA, ਨੋਵਸਟੀ ਇੱਦਾਂ ਦੀਆਂ। ਤੇ ਉਸ ਤੋਂ ਬਾਅਦ ਰਸ਼ੀਆ ਵਾਲਿਆਂ ਨੇ ਕਿਹਾ ਵੀ ਅਸੀਂ ਵੀ ਫੇਸਬੁੱਕ ਦੇ ਉੱਤੇ ਜਿਹੜਾ ਆ ਰਿਸਟ੍ਰਿਕਸ਼ਨਸ ਲਾਉਣ ਜਾ ਰਹੇ ਹੈਗੇ ਆ। ਜੀ, ਸੋ ਇਹਨਾਂ ਨੇ ਉੱਦਾਂ ਅੱਜ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਖਬਰ ਇਹ ਆ ਰਹੀ ਆ ਵੀ ਪੁਤਿਨ ਵੀ ਜਿਹੜੀ ਗੱਲਬਾਤ ਕਰਨ ਦੇ ਲਈ ਤਿਆਰ ਹੈਗਾ ਆ, ਪਰ ਕਹਿੰਦੇ ਵੀ ਅੰਡਰ ਟਫ ਕੰਡੀਸ਼ਨਸ, ਵੀ ਸਖਤ ਜਿਹੜੀਆਂ ਆ ਉਹ ਗੱਲਾਂ ਦੇ ਪਿੱਛੇ ਨੈਗੋਸ਼ੀਏਟ ਕਰਨ ਨੂੰ ਰੂਸ ਜਿਹੜਾ ਆ ਉਹ ਕਹਿੰਦੇ ਆ ਉਹ ਤਿਆਰ ਆ। ਜ਼ੈਲੈਂਸਕੀ ਨੇ ਨੈਗੋਸੀਏਸ਼ਨਸ ਦੇ ਲਈ ਜਿਹੜੀ ਉਹ ਗੱਲਬਾਤ ਕੀਤੀ ਆ। ਪੁਤਿਨ ਨੇ ਕਿਹਾ ਸੀ ਜਿਹੜੀ ਫੌਜ ਹੈਗੀ ਆ ਯੂਕਰੇਨ ਦੀ ਵੀ ਤੁਸੀਂ ਤਖਤਾ ਪਲਟ ਦਿਓ ਤੇ ਤੁਸੀਂ ਜਿਹੜਾ ਆ ਇਸ ਟਾਈਮ ਸੱਤਾ ਦੇ ਵਿੱਚ ਜਿਹੜਾ ਉਹ ਆ ਜਾਓ।
ਸੋ ਹੁਣ ਵੇਖਦੇ ਹਾਂ ਹਰਜੋਤ ਸਿੰਘ ਜੀ ਇੱਦਾਂ ਦੀ ਨੌਬਤ ਬਣਦੀ ਹੈ ਕਿ ਨਹੀਂ, ਪਰ ਜੋ ਇਸ ਟਾਈਮ ਜਜ਼ਬਾ ਯੂਕਰੇਨ ਨੂੰ, ਕਿਉਂਕਿ 30 ਸਾਲ ਪਹਿਲਾਂ ਹੀ ਜਿਹੜੀ ਆਜ਼ਾਦੀ ਮਿਲੀ ਆ, ਜੀ ਜਿੰਨੇ ਵੀ ਯੂਕਰੇਨੀਅਨਸ ਦੇ ਨਾਲ ਕਹਿੰਦੇ ਤੁਸੀਂ ਗੱਲ ਕਰਕੇ ਦੇਖ ਲਓ, ਉਹ ਰੂਸ ਦੇ ਨਾਲ ਰਹਿ ਕੇ ਨਹੀਂ ਰਾਜੀ ਹੈਗੇ। ਉਹ ਕਹਿੰਦੇ ਆ ਵੀ ਨਹੀਂ, ਇਦਾਂ ਦੀ ਜਿਹੜੀ ਚੀਜ਼ ਆ ਉਹ ਨਹੀਂ ਹੈਗੀ। ਪਰ ਉਹ ਜਿਹੜੇ ਦੋ ਇਲਾਕੇ ਆ ਉੱਥੇ ਰੂਸੀ ਪ੍ਰਭਾਵ ਜਿਹੜਾ ਉਹ ਜ਼ਿਆਦਾ ਹੋਣ ਕਰਕੇ ਉਹਨਾਂ ਨੇ ਦੋ ਜਿਹੜੀ ਆ ਉਹ ਆਜ਼ਾਦ ਘੋਸ਼ਿਤ ਕਰ ਦਿੱਤੇ ਆ। ਹੁਣ ਕਿਆਸ ਰਹੀਆਂ ਗੱਲਾਂ ਇਹ ਵੀ ਚੱਲ ਰਹੀਆਂ ਵੀ ਸ਼ਾਇਦ ਯੂਕਰੇਨ ਦੇ ਦੋ ਟੋਟੇ ਜਿਹੜੇ ਉਹ ਹੋ ਜਾਣ, ਇੱਕ ਪਾਸੇ ਰੂਸ ਤੇ ਇੱਕ ਪਾਸੇ ਜਿਹੜਾ ਰੂਸ ਦਾ ਪਿੱਠੂ ਕਹਿ ਸਕਦੇ ਆ, ਤੇ ਇੱਕ ਪਾਸੇ ਯੂਕਰੇਨ ਵਾਲੇ ਜਿਹੜੇ ਉਹ ਰਹਿ ਸਕਦੇ ਆ। ਤੇ ਹਰਜੋਤ ਸਿੰਘ ਜੀ ਇਹ 30 ਸਾਲੀ ਫੇਰ ਹਮਲਾ ਕਰਕੇ ਬਾਕੀ ਹਿੱਸਾ ਵੀ ਜਿਹੜਾ ਏਦਾਂ ਕਰਕੇ ਜਿਹੜੇ ਉਹ ਲੈਂਦੇ ਰਹੇ, ਫਿਰ ਤਾਂ ਸਮੱਸਿਆ ਜਿਹੜੀ ਉਹ ਡਾਢੀ ਆ ਜਾਣੀ ਆ। ਪੁਤਿਨ ਬਾਰ-ਬਾਰ ਉਸ ਨੇ ਆਪਣੀਆਂ ਜਿੰਨੀਆਂ ਵੀ ਉਸਦੀਆਂ ਲਿਖਤਾਂ ਨੇ ਜਾਂ ਜਿਹੜੀਆਂ ਵੀ ਇੰਟਰਵਿਊਜ਼ ਉਹ ਦਿੰਦਾ ਆ, ਉਹ ਜਿਹੜੀ ਮਦਰ ਰਸ਼ੀਆ ਦਾ ਇੱਕ ਕਨਸੈਪਟ ਸੀਗਾ ਨਾ, ਵੀ ਜਿਹੜਾ ਸੋਵੀਅਤ ਸੰਘ ਦੇ ਵੇਲੇ 90 ਦੇ ਦਹਾਕੇ ਤੋਂ ਪਹਿਲਾਂ ਦਾ, ਉਹ ਉਸ ਤਰੀਕੇ ਦਾ ਜਿਹੜਾ ਆ ਉਹ ਦੇਖਣਾ ਚਾਹੁੰਦਾ ਹੈਗਾ ਆ। ਸੋ 50,000 ਤੋਂ ਵੱਧ ਜਿਹੜੇ ਰਿਫਿਊਜੀ ਆ ਉਹ ਉਸ ਮੁਲਕ ਨੂੰ ਛੱਡ ਕੇ ਭੱਜ ਗਏ ਹੈਗੇ ਆ। ਮੋਸਟਲੀ ਪੋਲੈਂਡ ਤੇ ਮਾਲਡੋਵਾ ਜਿਹੜੇ ਮੁਲਕ ਆ ਉਹਨਾਂ ਦੇ ਵਿੱਚ ਗਏ ਹੈਗੇ ਆ। ਸੋ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਆ, ਰੈੱਡ ਕਰਾਸ ਜਾਂ ਹੋਰ, ਉਹ ਪੂਰੀ ਹੈਲਪ ਕਰ ਰਹੀਆਂ ਹੈਗੀਆਂ। ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ US ਤੇ UK ਦੇ ਡਿਫੈਂਸ ਆਫੀਸ਼ੀਅਲਸ ਕਹਿੰਦੇ ਆ ਵੀ ਉਹਨਾਂ ਨੇ ਬਹੁਤ ਘੱਟ ਜਿਹੜਾ ਬੜਾ ਸਲੋ ਚੱਲ ਰਹੇ ਹੈਗੇ ਆ, ਪਰ ਦੂਸਰੇ ਪਾਸੇ ਰਸ਼ੀਆ ਵਾਲੇ ਕਹਿ ਰਹੇ ਆ ਵੀ ਅਸੀਂ ਬਹੁਤ ਜਲਦੀ ਜਿਹੜਾ ਆ ਉੱਥੇ ਦੀ ਰਾਜਧਾਨੀ ਤੇ ਕਬਜ਼ਾ ਕਰ ਲਵਾਂਗੇ। ਰਸ਼ੀਆ ਦੀ ਪੁਲਿਸ ਨੇ 1800 ਦੇ ਕਰੀਬ ਐਂਟੀ ਵਾਰ ਪ੍ਰੋਟੈਸਟਰਸ ਮਾਸਕੋ ਦੇ ਵਿੱਚ ਅਰੈਸਟ ਕੀਤੇ ਆ, ਕਿਉਂਕਿ ਰਸ਼ੀਆ ਦੇ ਵੀ ਲੋਕ ਬਹੁਤ ਸਾਰੇ ਜਿਹੜੇ ਉਹ ਚਾਹੁੰਦੇ ਨਹੀਂ ਪਈ ਲੜਾਈ ਕੀਤੀ ਜਾਵੇ। ਤੇ ਰਸ਼ੀਆ ਨੇ ਲਗਭਗ 3 ਪਾਸਿਆਂ ਤੋਂ ਯੂਕਰੇਨ ਦੇ ਉੱਤੇ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ। ਕਹਿੰਦੇ ਵੀ ਬਹੁਤ ਸਾਰੇ ਹਾਈਵੇਜ਼ ਪੂਰੀ ਤਰ੍ਹਾਂ ਤੋੜ ਦਿੱਤੇ ਆ, ਤੇ ਕੋਈ ਉੱਥੇ ਚੱਲਦੀਆਂ ਨਹੀਂ ਬੱਸਾਂ ਜਾਂ ਹੋਰ ਟ੍ਰੇਨਸ ਸਾਰੀਆਂ ਜਿਹੜੀਆਂ ਬੰਦ ਹੈਗੀਆਂ ਆ। ਜਿਹੜਾ ਚਰਨੋਬਲ ਨਿਊਕਲੀਅਰ ਪਲਾਂਟ ਸੀ ਉਹ ਉਹਨਾਂ ਨੇ ਆਲਰੇਡੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਤੇ ਲੇਟੈਸਟ ਖਬਰ ਇਹ ਆ ਰਹੀ ਹੈ ਵੀ ਜਿਹੜਾ ਰੇਡੀਏਸ਼ਨ ਲੈਵਲ ਉਹ ਕਾਫੀ ਅੱਗੇ ਨਾਲੋਂ ਵਧਿਆ, ਜਿਹੜੇ ਸਾਇੰਟਿਸਟ ਉਹ ਦੱਸ ਰਹੇ ਹੈਗੇ ਆ। ਜੀ, ਹੁਣ ਤੱਕ ਯੂਕਰੇਨ ਕਹਿੰਦਾ ਆ ਵੀ ਸਾਡੇ 2800 ਸਰਵਿਸ ਮੈਂਬਰਸ ਜਿਹੜੇ ਆ ਉਹ ਮਰ ਚੁੱਕੇ ਆ, ਉਹ ਲੋਸਟ ਜਿਹੜੇ ਉਹ ਹੋ ਚੁੱਕੇ ਆ। ਤੇ ਨਾਲ ਹੀ ਰੂਸ ਨੇ ਕਿਹਾ ਵੀ ਸਾਡੇ 80 ਟੈਂਕ ਤੇ 516 ਜਿਹੜੇ ਵਹੀਕਲਸ, 10 에ਅਰਕ੍ਰਾਫਟ ਤੇ 7 ਹੈਲੀਕਾਪਟਰ ਆ, ਉਹ ਨਸ਼ਟ ਜਿਹੜੇ ਉਹ ਹੋ ਚੁੱਕੇ ਆ। ਸੋ ਯੂਕਰੇਨ ਦੀ ਜਿਹੜੀ ਡਿਪਟੀ ਡਿਫੈਂਸ ਮਿਨਿਸਟਰ ਆ, ਉਹਨੇ ਫੇਸਬੁੱਕ ਤੇ ਲਿਖਿਆ ਵੀ ਆਰ ਸਟਰੋਂਗ, ਵਿਕਟਰੀ ਵਿਲ ਬੀ ਆਵਰਸ। ਸੋ ਪੂਰੇ ਜੋਸ਼ੋ ਖਰੋਸ਼ ਦੇ ਨਾਲ ਆਪਣੇ ਤੋਂ 10 ਗੁਣਾ ਵੱਡੇ ਮੁਲਕ, ਜਿਸ ਦੀ ਆਰਮੀ ਵਰਲਡ ਦੇ ਟੌਪ 5 ਦੇ ਵਿੱਚ ਜਿਹੜੀ ਉਹ ਹੈਗੀ ਆ, ਉਸ ਦੇ ਨਾਲ ਜਿਹੜਾ ਇਹਨਾਂ ਦੀ ਖੈਬੜਬਾਜੀ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਇਹ ਚੀਜ਼ ਜਿਹੜੀ ਆ ਹਰਜੋਤ ਸਿੰਘ ਜੀ ਆਪਾਂ ਜਿਹੜੀ ਉਹ ਦੇਖ ਰਹੇ ਆ। ਦੇਖੋ ਕੀ ਬਣਦਾ। ਪੁਤਿਨ ਬਾਰ-ਬਾਰ ਇਹ ਅੱਜ ਫਿਰ ਉਹਨੇ ਬਿਆਨ ਜਿਹੜੇ ਇਦਾਂ ਦੇ ਦਿੱਤੇ ਆ ਵੀ ਕਹਿੰਦੇ ਵੀ ਨਾਜ਼ੀ ਐਲੀਮੈਂਟ ਬਹੁਤ ਜਿਹੜੇ ਯੂਕਰੇਨ ਦੇ ਵਿੱਚ ਹੈਗੇ ਆ, ਅਸੀਂ ਇਸ ਲਈ ਜਿਹੜਾ ਇਸ ਦੇ ਉੱਤੇ ਹਮਲਾ ਕਰ ਰਹੇ ਆ। ਸੋ ਉਸਨੇ ਇੱਕ ਇਦਾਂ ਦਾ ਫਲੈਗ ਜਿਹੜਾ ਉਹ ਕਹਿ ਲਓ ਵੀ ਝੰਡਾ ਇਸ ਤਰੀਕੇ ਦਾ ਚੱਕਿਆ ਆ। ਇਸ ਦੀ ਜਿਹੜੀ ਵਿਰੋਧਤਾ ਆ ਉਹ ਇੱਥੇ ਦੇ ਜਿਹੜੇ ਹੋਲੋਕਾਸਟ ਦੇ ਸਰਵਾਈਵਰਸ ਤੇ ਉਹਨਾਂ ਦੀ ਜਿਹੜਾ ਮਿਊਜ਼ੀਅਮ ਵਾਲਿਆਂ ਨੇ ਕੀਤੀ ਹੈ। ਕਹਿੰਦੇ ਵੀ ਇਹ ਟੋਟਲੀ ਗਲਤ ਗੱਲ ਕਹਿ ਕੇ ਪੁਤਿਨ ਜਿਹੜਾ ਹਮਲਾ ਆ ਇਸ ਹਿਸਾਬ ਦੇ ਨਾਲ ਜਿਹੜਾ ਉਹ ਕਰ ਰਿਹਾ ਆ, ਉਹ ਯੂਕਰੇਨ ਦੀ ਆਰਮੀ ਨੂੰ ਹਥਿਆਰ ਸੁੱਟਣ ਦੇ ਲਈ ਬਾਰ-ਬਾਰ ਜਿਹੜਾ ਉਹ ਕਰ ਰਿਹਾ ਆ। ਸੋ ਹਰਜੋਤ ਸਿੰਘ ਜੀ ਦੇਖੋ, ਹੁਣ ਆਰਥਿਕ ਤੌਰ ਦੇ ਉੱਤੇ ਤਾਂ ਇਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਿਲਾਂ ਜਿਹੜੀਆਂ ਉਹ ਆ ਸਕਦੀਆਂ ਨੇ। ਰੀਜ਼ਨ ਇਸ ਦੇ ਵਿੱਚ ਇਹੀ ਆ, ਸਵਿਫਟ ਬੈਂਕਿੰਗ ਕੀ ਹੁੰਦੀ ਆ ਵੀ ਹੁਣ ਐਕਸਪੋਰਟ ਇੰਪੋਰਟ ਬਹੁਤ ਚੱਲਦਾ ਹਰ ਇੱਕ ਚੀਜ਼ਾਂ ਦਾ। ਦੁਨੀਆ ਦੇ ਵਿੱਚ ਸਭ ਤੋਂ ਵੱਡਾ ਐਕਸਪੋਰਟਰ ਹੈਗਾ, ਵਨ ਆਫ ਦਾ ਬਿਗੇਸਟ ਐਕਸਪੋਰਟਰ ਜਿਹੜਾ ਕਣਕ ਦਾ ਆ, ਰੂਸ। ਸੋ ਦੁਨੀਆ ਦੇ ਵਿੱਚ ਫੂਡ ਦੀ, ਤੇਲ ਦੀ, ਇੱਦਾਂ ਦੀਆਂ ਚੀਜ਼ਾਂ ਦੀ ਮੁਸ਼ਕਿਲਾਂ ਵੀ ਜਿਹੜੀਆਂ ਉਹ ਆਉਣ ਵਾਲੇ ਦਿਨਾਂ 'ਚ ਆ ਸਕਦੀਆਂ ਨੇ, ਜੋ ਇਸ ਟਾਈਮ ਧੱਕਾ ਯੂਕਰੇਨ ਦੇ ਨਾਲ ਇਹ ਕਰ ਰਿਹਾ ਹੈਗਾ। ਸੋ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਆ। ਅੱਜ ਕੁਛ ਰਿਪਬਲਿਕਨ ਸੈਨੇਟਰਸ, ਲਾਅ ਮੇਕਰਸ ਕਹਿ ਰਹੇ ਸੀਗੇ ਵੀ ਜੇ ਰੂਸ ਨਾਟੋ ਦੇ ਕਿਸੇ ਮੁਲਕ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦਾ ਹੈ, ਫਿਰ ਤਾਂ US ਇਨਵੋਲਵ ਹੋਵੇਗਾ। ਸੋ ਕਿਉਂਕਿ ਇਸ ਟਾਈਮ ਯੂਕਰੇਨ ਨਾਟੋ ਦਾ ਜਿਹੜਾ ਆ ਉਹ ਸਾਥੀ ਨਹੀਂ ਹੈਗਾ, ਇਸ ਲਈ ਵਿਚਾਰਾ ਅਲੱਗ ਥਲੱਗ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਬਣਿਆ ਪਿਆ ਹੈਗਾ ਆ। ਸਪੋਰਟ ਉਸਦੀ ਪੂਰੀ ਕਰ ਰਹੇ ਆ, ਸੈਂਕਸ਼ਨਸ ਵਗੈਰਾ 64 ਫੇਰਿਓਂ ਪੂਰੇ ਵੈਸਟਰਨ ਮੁਲਕ ਜਿਹੜੇ ਆ ਰੂਸ ਦੇ ਖਿਲਾਫ ਲਾ ਰਹੇ ਆ। ਪਰ ਦੇਖੋ ਵੀ ਇਸ ਦਾ ਅਸਰ ਜਿਹੜਾ ਆ ਉਹ ਕਿੱਦਾਂ ਦਾ ਉਸ ਦੇ ਉੱਤੇ ਰਹਿੰਦਾ, ਕਿੰਨਾ ਕੁ ਟਾਈਮ ਜਿਹੜਾ ਹੈ ਉਸ ਨੂੰ ਲੱਗੂਗਾ।
ਕੱਲ ਜਿਸ ਤੇਜ਼ ਰਫ਼ਤਾਰ ਦੇ ਨਾਲ ਵਧੇ ਸੀ, ਅੱਜ ਉਨੀ ਸਪੀਡ ਦੇ ਨਾਲ ਰੂਸ ਵਾਲੇ ਜਿਹੜੇ ਉਹ ਨਹੀਂ ਜਾ ਰਹੇ, ਜਾਂ ਫਿਰ ਇਹ ਨੈਗੋਸ਼ੀਏਸ਼ਨ ਹੀ ਜਿਹੜੀ ਆ ਉਹ ਹਰਜੋਤ ਸਿੰਘ ਜੀ ਚਾਹੁੰਦੇ ਆ, ਇਹ ਚਾਹੁੰਦੇ ਆ ਵੀ ਕੋਈ ਪਿੱਠੂ ਸਰਕਾਰ ਜਿਹੜੀ ਆ ਉੱਥੇ ਬਣਾ ਦਿੱਤੀ ਜਾਵੇ, ਜਿਹੜੀ ਰੂਸ ਦੀ ਹੀ ਜਿਹੜੀ ਆ ਉਹ ਗੱਲ ਮੰਨਦੀ ਰਹੇ ਜੀ। ਆਪਣੀ ਸਟੇਟ ਜੇ ਆਪਾਂ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਯੂਕਰੇਨ ਦੇ 90,000 ਦੇ ਕਰੀਬ ਲੋਕ ਰਹਿੰਦੇ ਆ। ਸੋ ਉਹ ਵੱਡੀ ਮਾਤਰਾ ਦੇ ਵਿੱਚ ਜਿਹੜੇ ਆ ਪ੍ਰੋਟੈਸਟ ਵੀ ਕਰ ਰਹੇ ਆ ਤੇ ਬਹੁਤ ਦੁਖੀ ਵੀ ਆ ਕਿ ਸਾਡੇ ਜਿਹੜੇ ਰਿਸ਼ਤੇਦਾਰ ਦੋਸਤ ਮਿੱਤਰ ਯੂਕਰੇਨ 'ਚ ਹੈਗੇ ਆ, ਉਹਨਾਂ ਦਾ ਜਿਹੜਾ ਕੀ ਹਾਲ ਹੋਊਗਾ। ਸੋ ਇਦਾਂ ਦਾ ਨਹੀਂ ਹੁੰਦਾ ਜਦੋਂ ਇਦਾਂ ਵਾਰ ਲੱਗਦੀ ਆ ਵੀ ਰਾਈਟ ਵੇ ਕਾਊਂਟ ਹੋ ਜਾਓ, ਪਰ ਕਿੰਨੇ ਕੁ ਲੋਕ ਮਾਰੇ ਗਏ ਆ। ਪਰ ਜਦੋਂ ਮਿਜ਼ਾਈਲਾਂ ਡਿੱਗਦੀਆਂ ਆ ਤੇ ਆਪਾਂ ਦੇਖਦੇ ਹੀ ਆ, ਬਹੁਤ ਸਾਰੀਆਂ ਉੱਥੋਂ ਜਿਹੜੀਆਂ ਪਿਕਚਰਸ ਵੀ ਆ ਰਹੀਆਂ ਆ ਤੇ ਉਹਨਾਂ 'ਚ ਲੱਗਦਾ ਵੀ ਕਿੰਨੀਆਂ ਮਿਜ਼ਾਈਲ ਜਿਹੜੀਆਂ ਸਿੱਟੀਆਂ ਗਈਆਂ ਹੈਗੀਆਂ ਆ। ਤੇ ਯੂਕਰੇਨ ਦੇ ਲੋਕ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਹੈਗੇ ਆ। ਜੀ ਜੀ ਬਿਲਕੁਲ। ਸੋ ਪ੍ਰੋਟੈਸਟ ਜਿਹੜੇ ਆ ਦੁਨੀਆ ਭਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਰੂਸ ਦੇ ਖਿਲਾਫ ਜਿਹੜੇ ਹੋ ਰਹੇ ਆ। ਇੱਥੋਂ ਤੱਕ ਕਿ ਜਿਹੜਾ ਕੈਥੋਲਿਕ ਜਿਹੜਾ ਪੋਪ ਵੀ ਹੈਗਾ ਆ, ਉਸਨੇ ਵੀ ਕੁਝ ਦਿਨ ਪਹਿਲਾਂ ਰੂਸ ਨੂੰ ਕਿਹਾ ਸੀਗਾ ਵੀ ਭਾਈ ਇੱਦਾਂ ਦਾ ਕੰਮ ਨਾ ਹੀ ਜਿਹੜਾ ਉਹ ਕੀਤਾ ਜਾਵੇ। ਅੱਜ ਕਹਿੰਦੇ ਆ ਵੀ ਉਹ ਪੋਪ ਵੀ ਜਿਹੜੇ ਕਹਿੰਦੇ ਪ੍ਰੋਟੋਕਾਲ ਨੂੰ ਤੋੜਦੇ ਹੋਏ ਜਿਹੜੀ ਰਸ਼ੀਅਨ ਅੰਬੈਸੀ ਆ ਉਸ ਦੇ ਵਿੱਚ ਜਾ ਕੇ ਮੁਲਾਕਾਤ ਉੱਥੇ ਕਰਕੇ ਆਏ ਹੈਗੇ ਆ ਯੂਕਰੇਨ ਦੇ ਇਸ ਮਾਮਲੇ ਦੇ ਵਿੱਚ। ਕਹਿੰਦੇ ਵੀ ਨਹੀਂ ਤਾਂ ਜਿਹੜੇ ਪੋਪ ਆ ਇੱਦਾਂ ਕਰਦੇ ਜਿਹੜੇ ਉਹ ਨਹੀਂ ਹੁੰਦੇ। ਸੋ ਕਹਿੰਦੇ ਵੀ ਉਹਨਾਂ ਨੇ ਚਿੰਤਾ ਜਿਹੜੀ ਪ੍ਰਗਟਾਈ ਹੈਗੀ ਆ ਇਸ ਵਾਰ ਨੂੰ ਲੈ ਕੇ ਰੂਸੀ ਅੰਬੈਸੀ ਦੇ ਵਿੱਚ ਉੱਥੇ ਜਿਹੜਾ ਉਹ ਜਾ ਕੇ ਜੀ। ਤੇ ਆਪਣਾ ਕੈਲੀਫੋਰਨੀਆ ਦੇ ਵਿੱਚ ਇਹਦਾ ਅਸਰ ਲੜਾਈ ਦਾ ਬਿਲਕੁਲ ਤੁਸੀਂ ਦੇਖ ਸਕਦੇ ਆ। ਗੈਸ ਦੀਆਂ ਪ੍ਰਾਈਸਿਸ $4 ਤੇ 77 ਸੈਂਟ ਐਵਰੇਜ ਹੋ ਗਈ ਹੈਗੀ ਆ, ਤੇ ਬੈਰਲ ਦੀ ਪ੍ਰਾਈਸ $100 ਦੇ ਕਰੀਬ ਪਹੁੰਚ ਗਈ ਹੈਗੀ ਆ। US ਐਨਰਜੀ ਇਨਫੋਰਮੇਸ਼ਨ ਐਡਮਿਨਿਸਟ੍ਰੇਸ਼ਨ ਨੇ ਇਹ ਦੱਸਿਆ ਹੈਗਾ। ਸੋ ਜੇ ਇਦਾਂ ਹੀ ਚੱਲਦਾ ਰਿਹਾ ਤੇ ਗੈਸ ਦੀਆਂ ਪ੍ਰਾਈਸਿਸ ਕਾਫੀ ਹਾਈ ਰਹਿਣਗੀਆਂ ਜੀ। ਬਿਲਕੁਲ। ਸੋ ਹੁਣ ਹਰਜੋਤ ਸਿੰਘ ਜੀ ਇੱਕ ਸਮਝ ਨਹੀਂ ਆ ਰਹੀ ਵੀ ਵੈਸੇ ਪੁਤਿਨ ਦੇ ਮਨ ਦੇ ਵਿੱਚ ਚੱਲ ਕੀ ਰਿਹਾ ਹੈ ਜਿਹੜਾ ਉਹ ਕੀ ਹੈ। ਇੱਕ ਦਿਨ ਚੰਗਾ ਜਿਹੜਾ ਹਮਲਾ ਕਰਕੇ ਹੁਣ ਥੋੜਾ ਜਿਹਾ ਜਿਹੜਾ ਉਹ ਠੰਡਾ ਜਿਹੜਾ ਉਹ ਪਿਆ ਆ, ਕੀ ਵਾਕਿਆ ਹੀ ਉਹਨੂੰ ਸੈਂਕਸ਼ਨ ਦੀ ਜਿਹੜੀ ਉਹ ਸੇਕ ਲੱਗ ਰਹੀ ਹੈ ਜਾਂ ਉਹਦੇ ਦਿਮਾਗ ਦੇ ਵਿੱਚ ਕੁਝ ਹੋਰ ਜਿਹੜਾ ਉਹ ਚੱਲ ਰਿਹਾ ਹੋਊਗਾ। ਸੋ ਸੈਂਕਸ਼ਨ ਤਾਂ ਹੁਣ ਲੱਗਣੀਆਂ। ਦੇਖੋ 에ਅਰੋਫਲੋਟ ਨੂੰ ਬਹੁਤ ਸਾਰੇ ਮੁਲਕਾਂ ਨੇ ਬੰਦ ਕਰਤਾ। ਅੱਜ ਡੈਲਟਾ 에ਅਰਲਾਈਨ ਨੇ ਵੀ ਅਨਾਉਂਸ ਕਰਤਾ ਵੀ ਜਿਹੜੇ ਸਾਡਾ ਉਹਨਾਂ ਦਾ ਵੀ ਐਗਰੀਮੈਂਟ ਸੀ 에ਅਰੋਫਲੋਟ ਦੇ ਨਾਲ, ਜਿੱਦਾਂ ਜਦੋਂ ਤੁਸੀਂ ਫਲਾਈਟਸ ਚੇਂਜ ਕਰਦੇ ਆ ਜੀ ਜੀ, ਤੇ ਉਹਨਾਂ ਨੇ ਵੀ ਕਹਿ ਦਿੱਤਾ। ਸੋ ਉਹ એનર્ਜੀ ਨੂੰ ਲੈ ਕੇ ਜਿਹੜੇ ਜਿੰਨੇ ਵੀ ਪ੍ਰੋਜੈਕਟ ਆ ਉਹਨਾਂ ਦੇ ਉੱਤੇ ਸਾਰਿਆਂ ਤੇ ਸੈਂਕਸ਼ਨਸ ਲੱਗ ਗਈਆਂ। ਰਸ਼ੀਆ ਦੇ ਜਿਹੜੇ ਬਿਲੀਅਨਰਸ ਬੰਦੇ ਆ ਉਹਨਾਂ ਦੇ ਸਾਰੇ ਅਕਾਊਂਟ ਵਗੈਰਾ ਫਰੀਜ਼ ਕਰ ਲਏ ਗਏ ਹੈਗੇ ਆ। ਸੋ ਅਲਟੀਮੇਟਲੀ ਕੀ ਹੁੰਦਾ ਆ ਵੀ ਜਦੋਂ ਇਹ ਸਾਰਾ ਕੁਝ ਲੱਗ ਜਾਂਦੀਆਂ ਸੈਂਕਸ਼ਨ ਤੇ ਮੁਲਕਾਂ ਦੇ ਹਾਲ ਆਪਾਂ ਦੇਖਿਆ ਹੀ ਆ, ਸੀਰੀਆ ਦਾ ਕੀ ਬਣਿਆ ਹੈਗਾ ਹਨਾ। ਸੋ ਅਲਟੀਮੇਟਲੀ ਅਸਰ ਤਾਂ ਬਹੁਤ ਜ਼ਿਆਦਾ ਪੈਂਦਾ ਹੈਗਾ। ਸੋ ਹੁਣ ਬਹੁਤ ਮੁਲਕ ਇਦਾਂ ਦੇ ਚੱਕਰਾਂ 'ਚ ਫਸੇ ਹੋ ਵੀ ਆ, ਜਿੱਦਾਂ ਇੰਡੀਆ ਵਾਲੇ ਵੀ ਹੁਣ ਕਿਹਦਾ ਸਾਥ ਦਈਏ। ਰਸ਼ੀਆ ਤੋਂ ਹਥਿਆਰ ਲੈਂਦੇ ਆ ਇੰਨੀ ਵੱਡੀ ਗਿਣਤੀ ਦੇ ਵਿੱਚ, ਯੂਕਰੇਨ ਵਾਲੇ ਕਹਿੰਦੇ ਵੀ ਸਾਡੀ ਮਦਦ ਕਰੋ, ਪਰ ਉਹ ਬੰਦੇ ਉਹਨਾਂ ਦੇ ਉੱਥੇ ਯੂਕਰੇਨ 'ਚ ਫਸੇ ਪਏ, ਆਪਣੇ ਕਿੰਨੇ ਭੈਣ ਭਰਾ ਜਿਹੜੇ ਉੱਥੇ ਫਸੇ ਪਏ ਨੇ। ਸੋ ਸਥਿਤੀ ਕੋਈ ਬਹੁਤੀ ਜਿਹੜੀ ਚੰਗੀ ਨਹੀਂ ਹੈਗੀ, ਨਾਸਾਜ਼ੀ ਆ। ਹਰਜੋਤ ਸਿੰਘ ਜੀ, ਜੇ ਆਪਾਂ ਥੋੜਾ ਜਿਹਾ ਇਤਿਹਾਸ ਦੇ ਵਿੱਚ ਦੇਖੀਏ ਨਾ, ਜਦੋਂ ਸੋਵੀਅਤ ਸੰਘ ਵੀ ਸੀਗਾ, ਦੁਨੀਆ ਨੇ ਜਿਹੜਾ ਸੋਵੀਅਤ ਸੰਘ ਆ ਉਸ ਦੀਆਂ ਇਦਾਂ ਦੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਦੇ ਕਰਕੇ ਹੀ ਉਹਨਾਂ ਨੂੰ ਜਿਹੜਾ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਆ ਵਰਲਡ ਲੈਵਲ ਦੀਆਂ, ਉਹਨਾਂ ਤੋਂ ਤਕਰੀਬਨ ਬਾਰ-ਬਾਰ ਹੀ ਜਿਹੜਾ ਹੋਰ ਰੱਖਿਆ ਹੈਗਾ ਆ। ਕਹਿੰਦੇ ਵੀ ਇਸ ਜੰਗ ਦਾ ਅਸਲ ਖਰਚਾ ਕਿਹਨੂੰ ਚੱਕਣਾ ਪੈਣਾ ਆ? ਉੱਥੋਂ ਦੇ ਲੋਕਾਂ ਨੂੰ। ਰੂਬਲ ਜਿਹੜਾ ਰੂਸ ਦਾ ਆ ਉਹ ਜਿਹੜਾ ਉਹ ਬਿਲਕੁਲ ਡਿੱਗ ਗਿਆ ਆ। ਜਦੋਂ ਹਰਜੋਤ ਸਿੰਘ ਜੀ ਇਹ ਸੋਵੀਅਤ ਸੰਘ ਸੀਗਾ, ਰੂਬਲ ਜਦੋਂ ਇਹਨਾਂ ਨੇ ਆਪਣੀ ਕਰੰਸੀ ਵੀ ਜਿਹੜੀ ਉਹ ਬਣਾ ਲਈ ਸੀਗੀ, ਉਹ ਬਾਹਰ ਕਿਤੇ ਜਾ ਕੇ ਤੁਸੀਂ ਚੇਂਜ ਨਹੀਂ ਸੀ ਕਰ ਸਕਦੇ ਹੁੰਦੇ। ਸੋ ਇਹਨਾਂ ਨੇ ਫਿਰ ਫੋਰਨ ਜਿਹੜੇ ਫੰਡਸ ਆ ਜਾਂ ਡਾਲਰ ਆ ਜਾਂ ਬਾਹਰਲੀ ਕਰੰਸੀ ਆ ਉਹਨੂੰ ਰੱਖਣਾ ਜਿਹੜਾ ਉਹ ਸ਼ੁਰੂ ਕੀਤਾ ਆ। ਚਾਹੇ ਕਿੰਨੀ ਵੀ ਕਿਉਂ ਨਾ ਰੱਖੀ ਹੋਵੇ, ਉਸ ਦਾ ਸੇਕ ਜਿਹੜਾ ਆ ਉਹਨਾਂ ਨੂੰ ਜ਼ਰੂਰ ਝੱਲਣਾ ਹੀ ਜਿਹੜਾ ਉਹ ਪੈਣਾ ਹੈਗਾ ਆ। ਵੀ ਕਿੰਨਾ ਕੁ ਚਿਰ ਜਿਹੜਾ ਆ ਵਿਦਆਊਟ ਐਨੀ ਫਾਈਨੈਂਸ਼ੀਅਲ ਐਕਟੀਵਿਟੀ ਜਿਹੜਾ ਉਹ ਕਰ ਸਕਦੇ ਆ। ਹੁਣ ਐਕਸਪੋਰਟ ਇੰਪੋਰਟ ਦਾ ਜਿਹੜਾ ਕੰਮ ਆ ਜੇ ਉਹ ਠੱਪ ਹੋ ਜਾਊਗਾ, ਸਮਾਨ ਵੀ ਉੱਥੇ ਪਿਆ ਰਹੂਗਾ, ਇਵੈਂਚੁਅਲੀ ਜਿਹੜੇ ਅਮੀਰ ਲੋਕ ਆ ਉਹ ਤਾਂ ਪੁਤਿਨ ਨੂੰ ਕਹਿਣਗੇ ਹੀ ਵੀ ਭਾਈ ਇੱਦਾਂ ਜਿਹੜਾ ਉਹ ਸਾਡਾ ਸਰਦਾ ਨਹੀਂ ਆ। ਉੱਥੋਂ ਦੀ ਜਿਹੜੀ ਹਰਜੋਤ ਸਿੰਘ ਜੀ ਜਦੋਂ
ਪੁਤਿਨ ਨੇ ਹਮਲਾ ਕਰਨਾ ਸੀ ਨਾ, ਉਹਨੇ ਮੀਟਿੰਗ ਜਿਹੜੀ ਇੱਕ ਕੀਤੀ ਸੀ, ਉਹ ਵੀਡੀਓ ਜਿਹੜੀ ਇਸ ਟਾਈਮ ਉਹ ਸਾਹਮਣੇ ਜਿਹੜੀ ਉਹ ਆਈ ਹੈ, ਜਿਸ ਦੇ ਵਿੱਚ ਉੱਥੋਂ ਦੀ ਜਿਹੜੀ ਖੂਫੀਆ ਏਜੰਸੀ ਦਾ ਮੇਨ ਹੈੱਡ ਸੀਗਾ, ਉਹਦੇ ਮੋਹਰੇ ਜਿਹੜਾ ਉਹ ਲੜਖੜਾ ਗਿਆ। ਇਹ ਪੂਰੇ ਦਬਕਾ ਮਾਰ ਕੇ ਇੱਕ ਹਿਸਾਬ ਦੇ ਨਾਲ ਉਹਦਾ ਸਮਰਥਨ ਜਿਹੜਾ ਉਹ ਲੈ ਲਿਆ। ਇਵੈਂਚੁਅਲੀ ਉਹ ਵੀ ਡਰਦਾ ਹਾਂ ਨਾ ਕਰਦਾ ਤਾਂ ਹੋਰ ਕੀ ਕਰਦਾ। ਉਹ ਜਿਹੜੀ ਉਹ ਦੇਖਣ ਵਾਲੀ ਗੱਲ ਆ ਵੀ ਕਿਸ ਤਰੀਕੇ ਦੇ ਨਾਲ ਇਹ ਦਿਖਾਵੇ ਨੂੰ ਉਹਨੇ ਬਾਕੀ ਜਿਹੜੀਆਂ ਲੀਡਰਸ਼ਿਪਸ ਭਰੀਆਂ ਆ। ਚੱਲਦਾ ਇਹਦਾ ਹੀ ਆ, ਜਿੱਦਾਂ ਵੀ ਕਹਿੰਦਾ ਹੈ, ਜਿੱਦਾਂ ਇਹ ਖੰਘਣ ਨੂੰ ਕਹਿੰਦਾ ਹੈ, ਉੱਦਾਂ ਹੀ ਫਿਰ ਉਹ ਉਹਦੇ ਨਾਲ ਦੇ ਜਿਹੜੇ ਉੱਤੇ ਹੇਠਾਂ ਚੱਲਦੇ ਨੇ ਉਹ ਖੰਘਦੇ ਆ। ਇੱਥੇ ਅਮਰੀਕਾ ਹੀ ਆ ਜਿਹੜਾ ਮੋਹਰੇ ਇੱਕ ਦੂਜੇ ਦੇ ਉਹ ਅੜ ਜਾਂਦੇ ਆ ਵੀ ਅੱਛਾ ਅਸੀਂ ਨਹੀਂ ਪਸੰਦ ਕਰਦੇ ਕਿਸੇ ਦੀ ਲੀਡਰਸ਼ਿਪ ਨੂੰ। ਰੌਲਾ ਰੱਪਾ ਜਿਹੜਾ ਉਹ ਇੱਥੇ ਪੈਂਦਾ ਹੀ ਰਹਿੰਦਾ ਹੈ। ਅਗਲੀ ਖਬਰ ਆਪਾਂ ਆਪਣੇ ਮੁਲਕ ਵੱਲ ਆਈਏ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਸ਼ਾਇਦ ਅਨਾਉਂਸ ਕਰ ਦੇਣ ਵੀ ਉਹ ਜੱਜ ਕੇਤਨ ਬਰਾਊਨ ਜੈਕਸਨ ਉਹਨਾਂ ਨੂੰ ਸੁਪਰੀਮ ਕੋਰਟ ਦੇ ਲਈ ਨੋਮੀਨੇਟ ਕਰਨ ਜਾ ਰਹੇ ਹੈਗੇ ਆ। ਸੋ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਕਾਲੇ ਮੂਲ ਦੀ ਇਹ ਬੀਬੀ ਜਿਹੜੀ ਆ ਸੁਪਰੀਮ ਕੋਰਟ ਦੀ ਜੱਜ ਬਣੂਗੀ। ਇਹ ਇੱਕ ਟਵੀਟ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਦੱਸਿਆ ਹੈਗਾ ਤੇ ਸਭ ਤੋਂ ਯੰਗੈਸਟ ਵੀ ਹੋਏਗੀ। ਇਹਨਾਂ ਤੋਂ ਪਹਿਲਾਂ ਐਮੀ ਕੌਨੀ ਵੈਰਟ 51 ਸਾਲਾਂ ਦੇ ਸੀਗੇ। ਸੋ ਇਹ ਉਹਨਾਂ ਤੋਂ ਥੋੜ੍ਹੀ ਜਿਹੀ ਘੱਟ ਉਮਰ ਦੀ ਹੈਗੀ ਆ। ਸੋ ਰਾਈਟ ਨਾਓ ਡਿਸਟ੍ਰਿਕਟ ਕੋਰਟ ਦੇ ਵਿੱਚ ਉਹਨਾਂ ਨੂੰ ਨੋਮੀਨੇਟ ਕੀਤਾ ਗਿਆ ਸੀ ਤੇ ਹੁਣ ਸੁਪਰੀਮ ਕੋਰਟ ਦੇ ਲਈ ਜਿਹੜਾ ਨੋਮੀਨੇਟ ਕਰਨਗੇ। ਈਵਨ ਕੁਛ ਰਿਪਬਲਿਕਨ ਸੈਨੇਟਰ ਵੀ ਇਹਦੇ ਹੱਕ 'ਚ ਆ। ਸੈਨੇਟਰ ਲਿੰਡਸੀ ਗ੍ਰਾਮ ਜਿਹੜੇ ਸਦਰਨ ਕੈਰੋਲਿਨਾ ਤੋਂ ਆ, ਉਹਨਾਂ ਨੇ ਇਹ ਕਿਹਾ ਵੀ ਇਹ ਵਧੀਆ ਹੈਗਾ ਜੇ ਉਹ ਨੋਮੀਨੇਟ ਕਰਦੇ ਆ। ਜੀ ਬਿਲਕੁਲ, ਇਤਿਹਾਸ ਦੇ ਵਿੱਚ ਜਿਹੜਾ ਪਹਿਲੀ ਵਾਰ ਹੋਊਗਾ। ਇਹ ਫੈਡਰਲ ਪ੍ਰੋਸੀਕਿਊਟਰ ਵੀ ਜਿਹੜੇ ਉਹ ਰਹੇ ਆ, ਕਹਿੰਦੇ ਵੀ ਇਹ ਵੀ ਪਹਿਲੀ ਵਾਰੀ ਹੋਊਗਾ ਵੀ ਜੇ ਕੋਈ ਫੈਡਰਲ ਪ੍ਰੋਸੀਕਿਊਟਰ ਨੋਮੀਨੇਟ ਹੋ ਕੇ ਉਹਨਾਂ ਨੂੰ ਕਨਫਰਮੇਸ਼ਨ ਜਿਹੜੀ ਉਹ ਮਿਲਦੀ ਹੈ। ਆਲਰੇਡੀ ਉਹਨਾਂ ਨੇ ਇਹਨਾਂ ਦਾ ਨਾਮ ਜਿਹੜਾ ਉਹ ਅੱਗੇ ਦੇ ਦਿੱਤਾ ਹੈਗਾ ਆ। ਸੋ ਸੈਨੇਟ ਦੇ ਵਿੱਚ ਇਹਨਾਂ ਦੇ ਕੋਲ ਹੁਣ ਮੈਜੋਰਟੀ ਹੈਗੀ ਆ, ਮਤਲਬ ਸਿੰਪਲ ਮੈਜੋਰਟੀ ਹੈਗੀ ਆ 50 ਆ ਤੇ ਟਾਈ ਬ੍ਰੇਕਰ ਵੋਟ ਇਹਨਾਂ ਦੇ ਕੋਲ ਹੈਗੀ ਆ, ਬਸ਼ਰਤੇ ਜਿਹੜੇ 2-4 ਇਹਨਾਂ ਦੇ ਸੈਨੇਟਰਸ ਅੜੀ ਫੜੀ ਕਰਦੇ ਆ ਵੀ ਉਹ ਵੀ ਉਹਨਾਂ ਦੇ ਨਾਲ ਜਿਹੜਾ ਆ ਉਹ ਸਾਥ ਜੇ ਦਿੰਦੇ ਹੈਗੇ ਆ। ਸੋ ਇਹ ਪਹਿਲੀ ਵਾਰੀ ਜਿਹੜਾ ਇਹ ਹੋਣ ਜਾ ਰਿਹਾ ਆ। ਜਿਹੜੇ ਜਸਟਿਸ ਇਸ ਟਾਈਮ ਸੰਨਿਆਸ ਲੈ ਰਹੇ ਨੇ, ਇਹ ਉਹਨਾਂ ਦੇ ਲਈ ਕਲਰਕ ਦਾ ਕੰਮ ਵੀ ਇੱਕ ਟਾਈਮ ਦੇ ਉੱਤੇ ਕਰਦੇ ਰਹੇ ਆ। ਸੋ ਫੈਡਰਲ ਕੋਰਟਸ ਦੇ ਵਿੱਚ ਇਹ ਨਾਮ ਹੈਗਾ ਆ। ਜਦੋਂ ਇੱਕ ਦੋ ਵਾਰੀ ਇਹਨਾਂ ਦੀਆਂ ਨੋਮੀਨੇਸ਼ਨਸ ਪਹਿਲੋਂ ਹੋਈਆਂ ਸੀ ਵੱਖ-ਵੱਖ ਹੋਰ ਜਿਹੜੀਆਂ ਅਦਾਲਤਾਂ ਦੇ ਲਈ, ਉਦੋਂ ਇਹਨਾਂ ਨੂੰ ਬਾਈ ਪਾਰਟੀਜ਼ਨ ਸਪੋਰਟ ਜਿਹੜੀ ਉਹ ਮਿਲੀ ਸੀ। ਇਸ ਵਾਰ ਮਿਲੂਗੀ ਕਿ ਨਹੀਂ, ਇਹ ਇੱਕ ਵੱਖਰਾ ਸੰਦਰਭ ਜਿਹੜਾ ਉਹ ਦੇਖਣ ਨੂੰ ਆਪਾਂ ਨੂੰ ਮਿਲੂਗਾ। ਨਵੰਬਰ ਤੋਂ ਪਹਿਲਾਂ ਡੈਮੋਕ੍ਰੇਟਸ ਚਾਹੁੰਦੇ ਆ ਵੀ ਅਸੀਂ ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਵੀ ਜਸਟਿਸ ਆ ਉਸ ਨੂੰ ਨੋਮੀਨੇਟ ਕਰਕੇ ਤੇ ਉੱਥੇ ਜਿਹੜਾ ਉਹ ਲੈ ਆਈਏ, ਕਿਉਂਕਿ ਨਵੰਬਰ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਹਾਊਸ ਦੇ ਵਿੱਚ ਤੇ ਸੈਨੇਟ ਦੇ ਵਿੱਚ ਇਹ ਡਰ ਜ਼ਰੂਰ ਸਤਾ ਰਿਹਾ ਹੈ ਵੀ ਸਾਡੀ ਜਿਹੜੀ ਮੈਜੋਰਟੀ ਆ ਉਹ ਖੁੱਸ ਸਕਦੀ ਆ। ਸੋ ਦੇਖੋ ਕੀ ਬਣਦਾ ਆ, ਪਰ ਇਹ ਪਹਿਲੀ ਵਾਰੀ ਹੋਊਗਾ ਵੀ ਇੱਕ ਕਾਲੇ ਮੂਲ ਦੀ ਔਰਤ ਆ ਉਸ ਨੂੰ ਨੋਮੀਨੇਟ ਕੀਤਾ ਜਾ ਰਿਹਾ, ਇਸ ਪ੍ਰੋਸੈਸ ਦੇ ਵਿੱਚ ਜਿਹੜਾ ਆ ਉਹ ਸ਼ਾਮਿਲ ਕੀਤਾ ਜਾ ਰਿਹਾ ਹੈਗਾ। ਉੱਦਾਂ ਇੱਕ ਕਾਲੇ ਮੂਲ ਦੇ ਸੀਨੀਅਰ ਜਿਹੜੇ ਜਸਟਿਸ ਜਿਹੜੇ ਕਲੈਰੈਂਸ ਥਾਮਸਨ ਜਿਹੜੇ ਉਹ ਆਲਰੇਡੀ ਹੈਗੇ ਨੇ। ਪਿਛਲੇ ਕਈ ਜਿਹੜੇ ਆ ਉਹ ਦਹਾਕਿਆਂ ਤੋਂ ਉਹ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਦੀਆਂ ਸੇਵਾਵਾਂ ਨਿਭਾ ਰਹੇ ਨੇ। ਸੋ ਉਹਨਾਂ ਨੂੰ ਪ੍ਰੈਜ਼ੀਡੈਂਟ ਜਿਹੜੇ ਜਾਰਜ ਬੁਸ਼ ਸੀਗੇ ਜੂਨੀਅਰ, ਉਹਨਾਂ ਨੇ ਨੋਮੀਨੇਟ ਕੀਤਾ ਸੀ। ਤੇ ਅਗਲੀ ਖਬਰ ਕੋਵਿਡ ਦੇ ਸੰਬੰਧ ਦੇ ਵਿੱਚ ਆ। ਅਮਰੀਕਾ ਦੇ ਵਿੱਚ ਕੇਸਾਂ ਦੀ ਗਿਣਤੀ ਕਾਫੀ ਘਟਦੀ ਜਾ ਰਹੀ ਆ। ਸੋ ਉਹਨੂੰ ਦੇਖਦੇ ਹੋਏ CDC ਹੁਣ ਕੋਵਿਡ ਮਾਸਕ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹਨਾਂ ਨੂੰ ਚੇਂਜ ਕਰਨ ਜਾ ਰਹੀ ਆ। ਈਵਨ ਦੋ ਕਹਿੰਦੇ ਵੀ 95% US ਦੀਆਂ ਜਿਹੜੀਆਂ ਕਾਉਂਟੀਜ਼ ਹੈਗੀਆਂ ਆ ਉਹਨਾਂ ਦੇ ਵਿੱਚ ਸਟਿਲ ਸਬਸਟੈਂਸ਼ੀਅਲੀ ਔਰ ਹਾਈ ਟਰਾਂਸਮਿਸ਼ਨ ਹੈਗੀ ਆ, ਪਰ CDC ਇਹ ਕਹਿੰਦੀ ਆ ਵੀ ਇਨਡੋਰ ਮਾਸਕਿੰਗ ਦੀ ਰਿਕੁਆਇਰਮੈਂਟ ਹੁਣ ਰਿਮੂਵ ਹੋ ਜਾਵੇਗੀ। ਸੋ ਇਹਦੇ ਉੱਤੇ ਉਹ ਬਹੁਤ ਜਲਦੀ ਜਿਹੜੇ ਆ ਅਨਾਉਂਸ ਕਰਨ ਜਾ ਰਹੇ ਹੈਗੇ ਆ। ਜੀ, ਸੋ ਬਿਲਕੁਲ ਹਰਜੋਤ ਸਿੰਘ ਜੀ, ਆਪਾਂ ਦੇਖ ਹੀ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਵੀ ਹੁਣ ਤਕਰੀਬਨ ਸਾਰੇ ਹੀ ਜਿਹੜੇ ਸੂਬੇ ਜਾਂ ਕਾਉਂਟੀਜ਼ ਦੇ ਵਿੱਚ ਇੱਥੇ ਵੀ ਆਪਾਂ ਇਨਡੋਰ ਜਿਹੜੇ ਫੁੱਲੀ ਵੈਕਸੀਨੇਟ ਲੋਕ ਆ ਉਹਨਾਂ ਦੇ ਲਈ ਮਾਸਕ ਪਾਉਣ ਦੇ ਲਈ ਜੋ ਵੀ ਆਖਿਆ ਜਾ ਰਿਹਾ ਉਸ ਨੂੰ ਜਿਹੜਾ ਖਤਮ ਕੀਤਾ ਜਾ ਰਿਹਾ ਹੈਗਾ ਆ। ਸੋ ਦੇਖੋ ਅੱਗੇ ਜਿਹੜਾ ਇਹ ਕੀ ਬਣਦਾ ਆ। ਹੌਲੀ ਹੌਲੀ ਹੁਣ ਲੋਕ ਜਿਹੜੇ ਹਰਜੋਤ ਸਿੰਘ ਜੀ ਇਸ ਵੱਲ ਨੂੰ ਜਿਹੜੇ ਉਹ ਵੱਧ ਰਹੇ ਹੈਗੇ ਆ। ਸਰਕਾਰਾਂ ਵੀ ਤੇ ਏਜੰਸੀਆਂ ਵੀ ਜਿਹੜੀਆਂ ਇਸ ਪਾਸੇ ਵੱਲ ਨੂੰ ਹੈਗੀਆਂ ਆ।
ਤੇ ਹੋਪਫੁਲੀ ਨਾ ਹੀ ਕੋਈ ਇਦਾਂ ਦਾ ਕੋਈ ਭਿਆਨਕ ਵੇਰੀਐਂਟ ਭਾਈ ਗਾਂ ਜਿਹੜਾ ਉਹ ਆਵੇ ਜਿਸ ਦੇ ਨਾਲ ਫਿਰ ਦੁਨੀਆ ਜਿਹੜੀ ਆ ਉਹ ਪੂਰੀ ਤਰ੍ਹਾਂ ਧੜਥੱਲੀ ਮੱਚ ਜਾਵੇ। ਆਲਰੇਡੀ ਕੋਵਿਡ ਮਾੜਾ ਜਿਹਾ ਹਟਣ ਹੀ ਲੱਗਾ ਸੀਗਾ, ਦੁਨੀਆ ਨਾਰਮਲਸੀ ਵੱਲ ਨੂੰ ਆ ਰਹੀ ਸੀਗੀ ਤੇ ਪੁਤਿਨ ਕਹਿੰਦਾ ਵੀ ਚੱਲ ਇਦਾਂ ਕਿ ਹੁਣ ਲੱਗਦੇ ਆ ਤਾਂ ਆਪਾਂ ਵੀ ਜਿਹੜਾ ਉਹ ਪੰਗਾ ਲੈ ਕੇ ਦੇਖ ਲੈਂਦੇ ਆ। ਉਹਨੇ ਵੀ ਉਹ ਜਿਹੜਾ ਕੰਮ ਆ ਉਹ ਕਰ ਦਿੱਤਾ ਹੈਗਾ ਆ। ਉਧਰ ਜਿੱਦਾਂ ਆਪਾਂ ਕੱਲ ਵੀ ਹਰਜੋਤ ਸਿੰਘ ਜੀ ਗੱਲ ਕਰ ਰਹੇ ਸੀਗੇ ਵੀ ਬਹੁਤੇ ਜਿਹੜੇ ਇਨਵੈਸਟਰਸ ਆ ਉਹਨਾਂ ਨੂੰ ਇਸ ਲੜਾਈ ਝਗੜੇ ਦਾ ਕੋਈ ਬਹੁਤਾ ਫਰਕ ਜਿਹੜਾ ਉਹ ਨਹੀਂ ਪਿਆ ਹੈਗਾ। ਉਹਨਾਂ ਨੇ ਕੱਲ ਚੰਗੇ ਜਿਹੜੇ ਮੁਨਾਫੇ ਖੱਟੇ ਹੈਗੇ ਆ ਤੇ ਅੱਜ ਇੱਕ ਵਾਰੀ ਫੇਰ ਕਹਿੰਦੇ ਰਿਕਾਰਡ ਤੋੜ ਜਿਹੜਾ ਆ ਡਾਓ ਜੋਨਸ ਆ ਉਹ ਤਾਂ ਜਾ ਰਿਹਾ ਆ। ਇਸ ਮੌਕੇ ਜਦੋਂ ਆਪਾਂ ਗੱਲ ਕਰ ਰਹੇ ਆ 750 ਪੁਆਇੰਟ ਉੱਤੇ ਜਿਹੜਾ ਉਹ ਚੱਲ ਰਿਹਾ ਹੈਗਾ ਆ। ਇੱਕ ਟਾਈਮ ਦੇ ਉੱਤੇ 800 ਪੁਆਇੰਟ ਉੱਪਰ ਚੱਲ ਗਿਆ ਸੀ, ਕਿਉਂਕਿ ਉਸੇ ਟਾਈਮ ਹੋਇਆ ਜਦੋਂ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਉਹਨਾਂ ਨੇ ਅਨਾਊਂਸ ਕੀਤਾ ਵੀ ਉਹ ਗੱਲਬਾਤ ਕਰ ਸਕਦੇ ਹੈਗੇ ਆ ਯੂਕਰੇਨ ਦੇ ਪ੍ਰੈਜ਼ੀਡੈਂਟ ਦੇ ਨਾਲ। ਸੋ ਦੇਖੋ ਕਿੱਦਾਂ ਸਟਾਕ ਮਾਰਕੀਟ ਜਿਹੜੀ ਆ ਜਦੋਂ ਕਿਤੇ ਲੜਾਈ ਲੱਗਦੀ ਆ ਉਹਦੇ ਨਾਲ ਉੱਪਰ ਥੱਲੇ ਹੁੰਦੀ ਹੈਗੀ ਜੀ ਜੀ। ਚਲੋ ਉਮੀਦ ਕਰਦੇ ਹਾਂ ਵੀ ਹਰਜੋਤ ਸਿੰਘ ਜੀ ਇੱਕ ਚੀਜ਼ ਹੋਰ ਇਸ ਦੇ ਨਾਲ ਹੁਣ ਦੇਖੋ ਐਕਸਪੋਰਟ ਇੰਪੋਰਟ ਦੇ ਵਿੱਚ ਰੌਲਾ ਰੱਪਾ ਜਿਹੜਾ ਉਹ ਪੈਣਾ ਆ। ਜਿਹੜੀਆਂ ਚੀਜ਼ਾਂ ਆਲਰੇਡੀ ਸਪਲਾਈ ਚੇਨ ਦਾ ਰੌਲਾ ਪਿਆ ਹੋਇਆ ਸੀ ਇਹ ਹੋਰ ਜ਼ਿਆਦਾ ਖਰਾਬ ਜਿਹੜੀਆਂ ਇਸ ਪੂਰੇ ਜੰਗ ਦੇ ਕਰਕੇ ਉਹ ਹੁੰਦੀਆਂ ਨੇ। ਕਿਤੋਂ ਆ ਸਕਦੇ ਆ ਕਿਤੇ ਜਾ ਸਕਦੇ ਆ, ਉਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਰੋਕਾਂ ਹੁੰਦੀਆਂ। ਸੋ ਲੋਕ ਹੋਰ ਬਹੁਤ ਜ਼ਿਆਦਾ ਜਿਹੜੇ ਪਰੇਸ਼ਾਨ ਹੋਣਗੇ ਜਿਹੜੇ ਪਹਿਲਾਂ ਹੀ ਇੰਤਜ਼ਾਰ ਕਰ ਰਹੇ ਆਪਣੇ ਜਿਹੜੇ ਸਮਾਨ ਪਹੁੰਚਣ ਦੇ ਲਈ। ਸਮਾਨ ਨਾ ਪਹੁੰਚਣ ਦਾ ਇੱਕ ਹੋਰ ਨਵਾਂ ਇੱਕ ਕਹਿ ਲਓ ਵੀ ਬਹਾਨਾ ਆ ਉਹ ਸਾਹਮਣੇ ਆ ਚੁੱਕਾ ਹੈਗਾ ਆ ਵੀ ਕੀ ਹੋਊਗਾ। ਕੱਚੇ ਤੇਲ ਦੀਆਂ ਕੀਮਤਾਂ ਵੀ $100 ਨੂੰ ਹਰਜੋਤ ਸਿੰਘ ਜੀ ਸ਼ਾਇਦ ਪਾਰ ਕਰ ਗਈਆਂ, 105 ਤੇ ਚਲ ਗਈਆਂ। ਹਾਂਜੀ ਬਿਲਕੁਲ। ਸੋ ਆਇਲ ਦੀਆਂ ਪ੍ਰਾਈਸਿਸ ਤੇ ਦੂਸਰੇ ਪਾਸੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਉੱਤੇ ਬੜਾ ਪ੍ਰੈਸ਼ਰ ਹੈਗਾ ਜਿਹੜੇ ਰਿਜ਼ਰਵ ਆ ਉਹਨਾਂ ਨੂੰ ਐਮਰਜੈਂਸੀ ਖੋਲਿਆ ਜਾਵੇ ਜਾਂ ਕਿਉਂਕਿ ਲੋਕਾਂ ਦੇ ਉੱਤੇ ਅਸਰ ਬਹੁਤ ਹੋ ਰਿਹਾ। ਜੇ ਹੁਣ $5 ਨੂੰ ਗੈਸ ਹੋ ਰਹੀ ਹੈ ਤਾਂ ਲੋਕਾਂ ਨੇ ਤੜਫਣਾ ਸ਼ੁਰੂ ਕਰ ਦੇਣਾ ਜੀ। ਜੀ ਨਹੀਂ ਤੜਫ ਤਾਂ ਪਹਿਲਾਂ ਹੀ ਰਹੇ ਸੀਗੇ, ਤੜਫਾਹਟ ਬਗਾਵਤ ਵਿੱਚ ਵੀ ਜਿਹੜੀ ਉਹ ਲੋਕਾਂ ਦੇ ਵਿੱਚ ਜਿਹੜੀ ਉਹ ਨਜ਼ਰ ਆਉਣੀ ਸ਼ੁਰੂ ਇਹਨਾਂ ਨੂੰ ਹੋ ਸਕਦੀ ਆ। ਤੇ ਹਰਜੋਤ ਸਿੰਘ ਸਮਾਂ ਆਪਣੇ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਜਿਹੜੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾਨਿਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।